देख के बड़ा मन खुश हो रहा कि पीलियां दस्तारा पीलियां चुन्नियां साहब श्री गुरु महाराज के चरणों की बेनती आ कि वाहिगुरु इस तरह खालसा पंथ का ये इकट्ठ ये एकता ये दिन इदा ही बख्शिश कर कि आने वाला समा जिहड़ा साडा असीं जिस मंजिल वालू कदम दर कदम वध रहे हैं सच्चे पातशाह आपका आशीर्वाद भरिया हथ रख के सानू उस मंजिल तक पहुँचाने वास्ते सहायता करनगे और हमेशा कर रहे हैं। मैं बड़े ही प्यारी आवाज़ के मालिक साडे छोटे छोटे बच्चे जो कि बड़ा जज्बा रखते हैं सिक्खी का, बड़ी खुशी होंदी है, बड़ा माण हुंदा कि हे वाहिगुरू अकाल पुरख साडे कोल इहो ਜਿਹੇ चंगियाड़े आ कि ਜਿਹੜੇ आकाश तक पहुँच सकते हैं। मेरी मुराद छोटे छोटे बच्चों तो आ वो आप नाल अपनी कविता की सांझ पाउणगे। रणवीर सिंह ते कर्णवीर सिंह वो अपनी कविता के नाल आप नूं निहाल करनगे। आस करदा कि आप दे हर एक हिरदे तक इन्हां दे बोल पहुंचणगे। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। जग च पंजाबियां दी पग ही पछाण है, तली उत्ते सीस तवे जिस्म च जान है, तली उत्ते सीस तवे जिस्म च जान है। दीप सिंह जीती हर
ਕੀ ਫਤਿਹ। ਫਤਿਹ। ਜੀ ਕਰਦਾ ਕਿ ਛੋਟੇ ਛੋਟੇ ਬੱਚਿਆਂ ਵਾਸਤੇ ਇੱਕ ਜੈਕਾਰਾ ਹੋ ਜਾਏ, ਕਿਉਂਕਿ ਇਹੋ ਜਿਹੀਆਂ ਚਿੰਗਾਰੀਆਂ, ਇਹੋ ਜਿਹਾ ਜਜ਼ਬਾ ਸਾਡੇ ਕੋਲ ਅਜੇ ਹੈਗਾ। ਬੋਲੇ ਸੋਨਿਹਾ। ਬਹੁਤ ਬਹੁਤ ਧੰਨਵਾਦ ਆਪ ਸਭ ਸੰਗਤ ਦਾ, ਕਿਉਂਕਿ ਹਾਂਜੀ ਹੁਕਮ ਹੋਇਆ ਕਿ ਛੋਟੇ ਬੱਚਿਆਂ ਵਾਸਤੇ ਬੜੇ ਹੀ ਪਿਆਰੇ ਬੋਲ ਸੀ ਉਹਨਾਂ ਦੇ ਬੜੇ ਅੰਦਰੋਂ ਜੁੜ ਕੇ ਇਹ ਗੀਤ ਬੋਲਿਆ। ਤੇ ਆਪ ਸੰਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਗਾਰੇ ਦੀ ਗੂੰਜ ਉੱਪਰ ਤੱਕ ਜਾਣੀ ਚਾਹੀਦੀ ਹੈ। ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਜਗਾਰੇ ਦੀ ਗੂੰਜ ਉੱਪਰ ਤੱਕ 10ਵੇਂ ਦੁਆਰ ਤੱਕ ਜਾਣੀ ਚਾਹੀਦੀ ਹੈ। ਆਪ ਮਿਹਰਬਾਨੀ ਕਰਕੇ ਜ਼ਰੂਰ ਇਸ ਸਾਥ ਦਿਓ। ਬੋਲੇ ਸੋਨਿਹਾ। ਬਹੁਤ ਬਹੁਤ ਧੰਨਵਾਦ ਜੀ ਆਪ ਸੰਗਤ ਦਾ। ਸਾਡੇ ਕੋਲ ਇੱਕ ਆਪਣੇ ਵੀਰ ਛੋਟੇ ਜੋ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਾਰੇ ਉਹਨਾਂ ਨੇ ਕੁਝ ਲਿਖਿਆ, ਤੇ ਉਹ ਬੱਚੇ ਦਾ ਨਾਮ ਜਸਕੀਰਤ ਸਿੰਘ, ਤੇ ਇੱਕ ਕਵਿਤਾ ਦੀ ਸਾਂਝ ਆਪ ਸੰਗਤ ਨਾਲ ਪਾਉਣਗੇ। ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਤੁਹਾਡੇ ਨਾਲ ਸਾਂਝ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਾਫੀ ਚਾਹਾਂਗੇ ਕਿ ਉਹ ਸਿੰਘ ਦੂਸਰੇ, ਇਹਨਾਂ ਦਾ ਗੁਰਤੇਜ ਸਿੰਘ ਜੀ ਹੈ, ਤੇ ਉਹ ਇੱਕ ਕਵਿਤਾ ਦੀ ਸਾਂਝ ਆਪ ਨਾਲ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਵੀ ਪਿਆਰੀ ਸਾਧ ਸੰਗਤ ਆਈ ਹੋਈ ਹੈ, ਸਭ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਜੀ ਆਇਆਂ। ਮੈਂ ਤੁਹਾਡੇ ਨਾਲ ਚਾਰ ਬੋਲ ਸਾਂਝੇ ਕਰਨਾ ਚਾਹੁੰਦਾ ਹਾਂ। 19ਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਲਈ। ਇੱਕ ਉਹੀ ਸੰਤ ਸੀ ਦੁਨੀਆ ਤੇ ਜਿਸ ਦਾ ਨਾਮ ਸੀ ਜਰਨੈਲ, ਜਿਸ ਦਾ ਨਾਮ ਸੀ ਜਰਨੈਲ। ਅੱਜ ਕੱਲ੍ਹ ਦੇ ਸਾਧ ਸੰਤ ਠੋਰ ਚੋਰ ਠੱਗ ਬਾਬੇ ਧਰਮਾਂ ਦੀ ਧੋਂਦੇ ਮੈਲ। ਕੋਈ ਮੰਦਾ ਬੋਲੇ ਜਾਤਾਂ ਪਾਤਾਂ ਨੂੰ, ਕੋਈ ਬੋਲੇ ਪੀਰ ਫਕੀਰਾਂ ਨੂੰ। ਦੱਸੋ ਓਏ ਕੀ ਵੱਜ ਲੈਣਗੇ ਮੱਥੇ ਦੀ ਲਿਖੀ ਲਕੀਰ। ਅੱਜ ਕੱਲ੍ਹ ਦੇ ਸਾਧ ਸੰਤ ਠੱਗ ਚੋਰ ਲਟੇਰੇ ਬਾਬੇ ਧਰਮਾਂ ਦੀ ਧੋਂਦੇ ਮੈਲ। ਇੱਕ ਉਹੀ ਸੰਤ ਸੀ ਦੁਨੀਆ ਤੇ ਜਿਸ ਦਾ ਨਾਮ ਸੀ ਜਰਨੈਲ, ਜਿਸ ਦਾ ਨਾਮ ਸੀ ਜਰਨੈਲ। ਅੱਜ ਕੱਲ੍ਹ ਦੇ ਸਾਧ ਪਖੰਡੀ ਚੋਰ ਲਟੇਰੇ ਡਾਕੂ ਗੁਰੂ ਘਰਾਂ ਦੀਆਂ ਕਮੇਟੀਆਂ ਵਾਲੇ ਜੋ ਗੁਰਦੁਆਰਿਆਂ ਪਿੱਛੇ ਲੜਦੇ ਨੇ, ਇਹਨਾਂ ਧਰਮ ਦੀ ਆਖੀ ਕੀ ਕਰਨੀ ਜੋ ਆਪਣਾ ਹੀ ਢਿੱਡ ਭਰਦੇ ਨੇ। ਇੱਕ ਉਹੀ ਮਹਾਨ ਸੰਤ ਸੂਰਮਾ ਸੀ ਇਸ ਦੁਨੀਆ ਤੇ ਜਿਹਨੇ ਹੱਕ ਸਾਡੇ ਲਈ ਮੰਗੇ ਸੀ। ਜੋ ਜ਼ਾਲਮ ਸੀ ਉਸ ਵੇਲੇ ਦੇ ਉਹਨੇ ਤੀਰ ਦੀ ਨੋਕ ਤੇ ਟੰਗੇ ਸੀ। ਇਹੀ ਸੀ ਉਸ ਦਾ ਖੇਡ। ਅੱਜ ਕੱਲ੍ਹ ਦੇ ਸਾਧ ਸੰਤ ਠੱਗ ਚੋਰ ਲਟੇਰੇ ਡਾਕੂ ਬਾਬੇ ਧਰਮਾਂ ਦੀ ਧੋਂਦੇ ਮੈਲ। ਇੱਕ ਉਹੀ ਸੰਤ ਸੀ ਦੁਨੀਆ ਤੇ ਜਿਸ ਦਾ ਨਾਮ ਸੀ ਜਰਨੈਲ, ਜਿਸ ਦਾ ਨਾਮ ਸੀ ਜਰਨੈਲ। ਇਹਨਾਂ ਧਰਮ ਨੂੰ ਜਾਗਰੂਕ ਕੀ ਕਰਨਾ, ਇਹਨਾਂ ਦੀ ਹੈ ਆਪਣੀ ਬੁੱਧੀ ਅਕਲ ਟਿਕਾਣੇ ਨਹੀਂ। ਜੋ ਸਮਝਣ ਦੁਨੀਆ ਤੇ ਸਿਰਫ ਅਸੀਂ ਹੀ ਆ, ਉਹ ਇੰਨੇ ਵੀ ਸਿਆਣੇ ਨਹੀਂ। ਆਪਾਂ ਕਿਸੇ ਧਰਮ ਨੂੰ ਕਿਉਂ ਨਿੰਦੀਏ, ਉਹ ਦੁਨੀਆ ਵਾਲਿਓ ਆਪਾਂ ਇੰਨੇ ਵੀ ਨਿਆਣੇ ਨਹੀਂ, ਆਪਾਂ ਇੰਨੇ ਵੀ ਨਿਆਣੇ ਨਹੀਂ। ਕਿਉਂ ਧੋਈਏ ਕਿਸੇ ਧਰਮ ਦੀ ਮੈਲ। ਅੱਜ ਕੱਲ੍ਹ ਦੇ ਸਾਧ ਸੰਤ ਠੱਗ ਚੋਰ ਬਾਬੇ ਧਰਮਾਂ ਦੀ ਧੋਂਦੇ ਮੈਲ। ਇੱਕ ਉਹੀ ਸੰਤ ਸੀ ਦੁਨੀਆ ਤੇ ਜਿਸ ਦਾ ਨਾਮ ਸੀ ਜਰਨੈਲ, ਜਿਸ ਦਾ ਨਾਮ ਸੀ ਜਰਨੈਲ। ਆਪਾਂ ਸਭ ਭੈਣ ਭਰਾਵਾਂ ਨੇ ਸੱਚ ਹੱਕ ਦਾ ਨਾਅਰਾ ਦੇਣਾ ਏ। ਇਹ ਨਾਅਰਾ ਸਿੱਖ ਵੀ ਸੁਣੇ, ਮੁਸਲਿਮ ਵੀ ਸੁਣੇ, ਹਿੰਦੂ ਵੀ ਸੁਣੇ, ਈਸਾਈ ਵੀ ਸੁਣੇ। ਆਪਾਂ ਸਭ ਨੇ ਰਲ ਕੇ ਰਹਿਣਾ ਏ, ਆਪਾਂ ਸਭ ਨੇ ਰਲ ਕੇ ਰਹਿਣਾ ਏ। ਜੀ ਠੱਗ ਚੋਰਿਆਂ ਬਾਬਾ ਪਿੱਛੇ ਲੱਗ ਕੇ ਕਿਉਂ ਕਿਸੇ ਧਰਮ ਨੂੰ ਮਾੜਾ ਕਹਿਣਾ ਏ, ਕਿਸੇ ਧਰਮ ਨੂੰ ਮਾੜਾ ਕਹਿਣਾ ਏ। ਨਾ ਉਡਾਈਏ ਮਜ਼ਾਕ ਸਭਨਾ ਧਰਮਾਂ ਦਾ, ਬਣਾਈਏ ਨਾ ਕਿਸੇ ਦੇ ਧਰਮ ਦੇ ਨਾਮ ਤੇ ਖੇਲ। ਅੱਜ ਕੱਲ੍ਹ ਦੇ ਸਾਧ ਸੰਤ ਠੱਗ ਚੋਰ ਲਟੇਰੇ ਬਾਬੇ ਜੀ ਧਰਮਾਂ ਦੀ ਧੋਂਦੇ ਮੈਲ, ਧਰਮਾਂ ਦੀ ਧੋਂਦੇ ਮੈਲ। ਇੱਕ ਉਹੀ ਸੰਤ ਸੀ ਦੁਨੀਆ ਤੇ ਜਿਸ ਦਾ ਨਾਮ ਸੀ ਜਰਨੈਲ, ਜਿਸ ਦਾ ਨਾਮ ਸੀ ਜਰਨੈਲ। ਸਾਡੇ ਗੁਰੂਆਂ ਦੇ ਹੱਥੀਂ ਲਿਖੀ ਹੋਈ ਗੁਰਬਾਣੀ ਇਹੋ ਸਿਖਾਉਂਦੀ ਹੈ, ਸਤਿਕਾਰ ਕਰੋ ਸਭ ਧਰਮਾਂ ਦਾ ਤੇ ਪਿਆਰ ਦਿਓ ਸਭ ਧਰਮਾਂ ਜਾਤਾਂ ਪਾਤਾਂ ਨੂੰ। ਆਪਾਂ ਸਭ ਭਾਈ ਭਾਈ ਹਾਂ, ਆਪਾਂ ਇੱਕ ਦੂਜੇ ਨਾਲ ਕਿਉਂ ਲੜੀਏ, ਕਿਉਂ ਬੇਅਦਬੀ ਕਰੀਏ ਧਰਮਾਂ ਦੀ। ਨਾ ਖੇਡੋ ਗੁਰੂਆਂ ਦੇ ਨਾਮ ਤੇ ਖੇਲ। ਅੱਜ ਕੱਲ੍ਹ ਦੇ ਸਾਧ ਸੰਤ ਠੱਗ ਚੋਰ ਲਟੇਰੇ ਬਾਬੇ ਜੀ ਧਰਮਾਂ ਦੀ ਧੋਂਦੇ ਮੈਲ ਜੀ, ਧਰਮਾਂ ਦੀ ਧੋਂਦੇ ਮੈਲ।
ਇੱਕ ਉਹੀ ਸੰਤ ਸੀ ਦੁਨੀਆ ਤੇ ਜਿਸ ਦਾ ਨਾਮ ਸੀ ਜਰਨੈਲ, ਜਿਸ ਦਾ ਨਾਮ ਸੀ ਜਰਨੈਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਇਹਨਾਂ ਦਾ ਭਾਈ ਸਾਹਿਬ ਦਾ। ਉਹਨਾਂ ਨੇ ਆਪਣੇ ਮਨ ਦੇ ਵਲਵਲੇ ਜੋ ਮਹਿਸੂਸ ਕਰਦੇ ਆ ਉਹ ਆਪ ਸੰਗਤ ਦੇ ਨਾਲ ਸਾਂਝ ਕੀਤੇ। ਤੇ ਹੁਣ ਸਾਡੇ ਕੋਲ ਇੱਕ ਵੀਰ ਜੀ ਆ ਜਸਕੀਰਤ ਸਿੰਘ, ਉਹਨਾਂ ਦੀ ਇੱਕ ਬੜੀ ਵਿਲੱਖਣ ਜੀ ਕਵਿਤਾ ਅਸੀਂ ਕੌਣ, ਉਹ ਆਪ ਜੀ ਨਾਲ ਸਾਂਝ ਪਾਉਣਗੇ। ਜਸਕੀਰਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਵਿਸਾਖੀ ਦੇ ਦਿਹਾੜੇ ਨੂੰ ਮਨਾ ਰਹੀ ਸਮੂਹ ਸਾਧ ਸੰਗਤ ਜੀਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜੋ ਮੈਂ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ, ਇਹ ਮੈਂ ਆਪ ਤਾਂ ਨਹੀਂ ਲਿਖੀ, ਇਹ ਪਰ ਜਿਸ ਲਿਖਾਰੀ ਨੇ ਲਿਖੇ ਬਹੁਤ ਹੀ ਸੁੰਦਰ ਸ਼ਬਦ ਆ, ਬਹੁਤ ਹੀ ਵਿਚਾਰਧਾਰਾ ਜਿਹੜੀ ਕਵਿਤਾ ਦੀ ਆ, ਮੈਂ ਮਤਲਬ ਕਿ ਬਿਆਨ ਨਹੀਂ ਕਰ ਸਕਦਾ ਉਸ ਚੀਜ਼ ਨੂੰ। ਤੇ ਕਵਿਤਾ ਦਾ ਸਿਰਲੇਖ ਹੈ ਅਸੀਂ ਕੌਣ ਹਾਂ। ਤੇ ਜਿੱਥੇ ਤੱਕ ਮੈਨੂੰ ਲੱਗਦਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਦੱਸਣ ਦੀ ਲੋੜ ਹੈ, ਕਿ ਅੱਜ ਸਾਨੂੰ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਦੱਸੀਏ ਕਿ ਸਿੱਖ ਕੌਣ ਹੈ, ਅਸੀਂ ਕੌਣ ਹਾਂ। ਸੋ ਕਵਿਤਾ ਹੈ, ਕਹਿੰਦੇ ਜਿੱਥੇ ਮੁੱਕਦੀ ਆ ਮਜਨੂਆ ਰਾਂਝਿਆਂ ਦੀ, ਜਿੱਥੇ ਮੁੱਕਦੀ ਆ ਮਜਨੂਆ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਹੈ ਦਾਸਤਾਨ ਸਾਡੀ। ਉਹ ਸਾਡੇ ਲੜਦਿਆਂ ਨੇ ਸਿਰ ਲੈ ਗਏ, ਸਾਡੇ ਜਿਸਮ ਚੋਂ ਗਈ ਨਾ ਜਾਨ ਸਾਡੀ, ਤੇ ਹੁੰਦਾ ਡੱਕਰੇ ਰਿਹਾ ਜਿਸਮ ਸਾਡਾ, ਇਹ ਪਰ ਸੀਨਾ ਕਿਹਾ ਜ਼ੁਬਾਨ ਸਾਡੀ। ਉਹ ਧਰਦੇ ਰਹੇ ਨੇ ਲੋਕ ਝਣਾ ਅੰਦਰ, ਅਸਾਂ ਲਹੂ ਅੰਦਰ ਲਾਈਆਂ ਤਾਰੀਆਂ ਨੇ। ਉਹ ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਉਹ ਕਰਨ ਵਾਸਤੇ ਦੂਰ ਪਿਆ ਸੀ ਆਪਣੀ, ਅਸੀਂ ਖੂਹ ਕੁਰਬਾਨੀ ਦੇ ਗੇਰਦੇ ਰੇ, ਲੱਭਣ ਲਈ ਸੋਮਾ ਅਸਲੀ ਜ਼ਿੰਦਗੀ ਦਾ ਮੌਤ ਆਪਣੀ ਆਪ ਸਹੇੜਦੇ ਰੇ। ਉਹ ਸਾਨੂੰ ਕਿਸੇ ਨਾ ਦੱਸੀ ਸੁਆਹ ਮਲਣੀ, ਉਹ ਸਾਨੂੰ ਕਿਸੇ ਨਾ ਦੱਸੀ ਸੁਆਹ ਮਲਣੀ। ਉਹ ਜੁੱਸੇ ਲਹੂ ਦੇ ਵਿੱਚ ਲਪੇਟਦੇ ਰੇ, ਜੋਗ ਦਸ਼ਮੇਸ਼ ਤੋਂ ਲਿਆ ਐਸਾ ਕਿ ਜਾਣ ਬੁੱਝ ਕੇ ਸੱਪਾਂ ਨੂੰ ਛੇੜਦੇ ਰੇ। ਉਹ ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ, ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ, ਖੋਲੇ ਖੰਭ ਤੇ ਪਿੰਜਰੇ ਤੋੜ ਸਿੱਟੇ। ਉਹ ਅਸੀਂ ਉਹ ਹਾਂ ਜਿਨ੍ਹਾਂ ਦੀਆਂ ਛਾਤੀਆਂ ਨੇ ਤਿੱਖੇ ਨੇਜਿਆਂ ਦੇ ਮੂੰਹ ਵੀ ਮੋੜ ਸਿੱਟੇ। ਉਹ ਸਾਡਾ ਮੂੰਹ ਮਹਾਂਦਰਾ ਵੱਖਰਾ ਏ, ਸਾਡਾ ਮੂੰਹ ਮਹਾਂਦਰਾ ਵੱਖਰਾ ਏ, ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ, ਸਾਡੀ ਆਤਮਾ ਦੇ ਲੱਛਣ ਵੱਖਰੇ ਨੇ। ਉਹ ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦਾ, ਤੁਰਿਆ ਆਉਂਦਾ ਸਾਡਾ ਪ੍ਰਸੰਗ ਵੱਖਰਾ। ਉਹ ਸਦਾ ਸਾਡੇ ਨਸੀਬਾਂ 'ਚ ਜਿੱਤ ਹੁੰਦੀ, ਉਹ ਸਦਾ ਸਾਡੇ ਨਸੀਬਾਂ 'ਚ ਜਿੱਤ ਹੁੰਦੀ। ਕਦੀ ਦਿੱਤੀ ਨਾ ਕਿਸੇ ਹਾਰ ਸਾਨੂੰ, ਉਹ ਸਿਰ ਤਲੀ ਤੇ ਧਰ ਕੇ ਵੀ ਤੁਰੇ ਜਾਈਏ। ਦੁਨੀਆ ਆਖਰੀ ਸਦਾ ਸਰਦਾਰ ਸਾਨੂੰ, ਉਹ ਤੇਲ ਬਾਲ ਕੇ ਰੋਸ਼ਨੀ ਕਰਨ ਲੋਕੀ, ਤੇਲ ਬਾਲ ਕੇ ਰੋਸ਼ਨੀ ਕਰਨ ਲੋਕੀ। ਚਰਬੀ ਨਾਲ ਬਲਦੇ ਸ਼ਮਾਦਾਨ ਸਾਡੇ, ਉਹ ਬੰਦ ਤੋਂ ਜਿਸਮ ਕਟਵਾ ਕੇ ਵੀ ਰਹਿ ਗਏ ਦਿਲਾਂ ਦੇ ਵਿੱਚ ਅਰਮਾਨ ਸਾਡੇ। ਉਹ ਬੇਸ਼ੱਕ ਝੂਲਦੇ ਰਹੇ ਤੂਫਾਨ ਰੱਖਾਂ, ਬੇਸ਼ੱਕ ਝੁਲਦੇ ਰਹੇ ਤੂਫਾਨ ਰੱਖਾਂ, ਫਿਰ ਵੀ ਝੂਲਦੇ ਰਹੇ ਨਿਸ਼ਾਨ ਸਾਡੇ। ਉਹ ਮੀਂਹ ਵਰਸਦਾ ਰਿਹਾ ਗੋਲੀਆਂ ਦਾ, ਫਿਰ ਵੀ ਬੁੱਕਦੇ ਰਹੇ ਜ਼ੁਬਾਨ ਸਾਡੇ। ਉਹ ਝੂਟੇ ਲੈਣੇ ਕਿਸ ਤਰ੍ਹਾਂ ਚਰਖੀਆਂ ਤੇ, ਉਹ ਝੂਟੇ ਲੈਣੇ ਕਿਸ ਤਰ੍ਹਾਂ ਚਰਖੀਆਂ ਤੇ। ਉਹ ਲੈਂਦੀ ਰਹੀ ਹੈ ਕਿਸ ਤਰ੍ਹਾਂ ਗੱਲ ਸਾਡੀ, ਲੋਕ ਉਂਗਲਾਂ ਮੂੰਹ ਵਿੱਚ ਪਾ ਲੈਂਦੇ ਤੁਰਦੀ ਮਹਿਫਲਾਂ ਦੇ ਵਿੱਚ ਜਦ ਗੱਲ ਸਾਡੀ। ਉਹ ਛੋਟੀ ਉਮਰ ਦੇ ਵਿੱਚ ਹੀ ਮੋਢਿਆਂ ਤੇ, ਉਹ ਛੋਟੀ ਉਮਰ ਦੇ ਵਿੱਚ ਹੀ ਮੋਢਿਆਂ ਤੇ ਚੁੱਕ ਲਿਆ ਮੁਸੀਬਤਾਂ ਵੱਡੀਆਂ ਨੂੰ। ਉਹ ਕਰਨ ਵਾਸਤੇ ਕੌਮ ਦੀ ਨੀਂਹ ਪੱਕੀ, ਪਾਇਆ ਰੂੜੀ ਦੀ ਥਾਂ ਤੇ ਹੱਡੀਆਂ ਨੂੰ। ਉਹ ਅਸੀਂ ਮੌਤ ਮੁਟਿਆਰ ਦੇ ਘਰ ਜਾ ਕੇ, ਉਹ ਅਸੀਂ ਮੌਤ ਮੁਟਿਆਰ ਦੇ ਘਰ ਜਾ ਕੇ ਖੇਡਦੇ ਰਹੇ ਹਾਂ ਕੋਝ ਕਬੱਡੀਆਂ ਨੂੰ। ਉਹ ਅਸੀਂ ਉਹ ਹਾਂ, ਉਹ ਅਸੀਂ ਉਹ ਹਾਂ, ਉਹ ਅਸੀਂ ਉਹ ਹਾਂ ਜਿਨ੍ਹਾਂ ਨੇ ਹਿੱਕ ਡਾ ਕੇ ਰੋਕ ਛੱਡਤਾ ਚੱਲਦੀਆਂ ਗੱਡੀਆਂ ਨੂੰ, ਕਿ ਅਸੀਂ ਅਣਖ ਨੂੰ ਜਿਉਂਦੇ ਰੱਖਣਾ ਹੈ, ਕਿ ਅਸੀਂ ਅਣਖ ਨੂੰ ਜਿਉਂਦੇ ਰੱਖਣਾ ਹੈ। ਸਭ ਕੁਝ ਆਪਣਾ ਹਾਜ਼ਰ ਕਰ ਦਿਆਂਗੇ, ਲੋੜ ਪਈ ਤੇ ਸਿਰਾਂ ਦੇ ਨਾਲ ਮੁੜ ਕੇ ਚੋਲੀ ਧਰਮ ਤੇ ਕੌਮ ਦੀ ਭਰ ਦਿਆਂਗੇ। ਕਿ ਜਿੱਥੇ ਮੁੱਕਦੀ ਆ ਮਜਨੂਆ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਨੇ ਸਿਰ ਲੈ ਗਏ, ਸਾਡੇ ਜਿਸਮ ਚੋਂ ਗਈ ਨਾ ਜਾਨ ਸਾਡੀ, ਸਾਡੇ ਜਿਸਮ ਚੋਂ ਗਈ ਨਾ ਜਾਨ ਸਾਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਡੀ ਬਹੁਤ ਜਜ਼ਬਾਤਾਂ ਨੂੰ ਸਲੂਟ ਆ ਕਿ ਉਹ ਅੰਦਰੋਂ ਜੁੜ ਕੇ ਨਾ ਪੈਰਾ ਦਰ ਪੈਰਾ, ਬੋਲ ਦਰ ਬੋਲ ਕਿੱਦਾਂ ਬੋਲਿਆ, ਜਿੱਦਾਂ ਮਤਲਬ ਕਿ ਆਪਾਂ ਕਹਿ ਸਕਦੇ ਕਿ ਉਹਦੇ ਅੰਦਰੋਂ ਮਤਲਬ ਅੰਦਰ ਦੀ ਭਾਵਨਾ ਬੋਲ ਰਹੀ ਸੀ, ਉਹ ਨਹੀਂ ਬੋਲ ਰਹੇ ਸੀ। ਸੋ ਮੈਂ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਬੜੇ ਪਿਆਰ ਨਾਲ ਆਪ ਜੁੜ ਕੇ ਸਾਰੇ ਪ੍ਰੋਗਰਾਮ ਨੂੰ ਸੁਣ ਰਹੇ ਹੋ, ਵੇਖ ਰਹੇ ਹੋ ਤੇ ਇਹਦਾ ਆਨੰਦ ਮਾਣ ਰਹੇ ਹੋ। ਆਓ ਛੋਟੇ ਛੋਟੇ ਬੱਚੇ ਸਾਡੇ ਫੇਰ ਜਿਹੜੇ ਅੱਗੇ ਧਰਨਾ ਸਾਂਝ ਪਾ ਗਏ ਸੀ, ਕਰਨਵੀਰ ਸਿੰਘ ਤੇ ਉਹਨਾਂ ਦੇ ਛੋਟੇ ਬੜੀ ਮਿੱਠੀ ਤੇ ਪਿਆਰੀ ਆਵਾਜ਼ ਆ।
ਉਹਨਾਂ ਦੇ ਬੋਲ ਸੁਣ ਕੇ ਮੇਰਾ ਖਿਆਲ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੋਊਗਾ ਜਿਹੜਾ ਖਲੋਊਗਾ ਨਹੀਂ। ਆਓ ਉਹਨਾਂ ਦਾ ਸਾਂਝ ਪਈਏ ਕਰਨਵੀਰ ਸਿੰਘ ਦੇ ਬ੍ਰਦਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਜਨਮ ਅਖੰਡੇ ਦੀ ਧਾਰਾ ਸਾਨੂੰ ਜਾਣੇ ਕੁੱਲ ਲੁਕਾਈ। ਅਸੀਂ ਸੀਸ ਤਲੀ ਤਰ ਚਲੀਏ ਸਾਨੂੰ ਬਖਸ਼ੀ ਗੁਰ ਵਡਿਆਈ। ਅਸੀਂ ਸਾਡੇ ਜੰਗਾਂ ਦੇ ਜੇਤੂ ਨਹੀਂ ਸਿੱਖਿਆ ਜੰਗ ਚੋਂ ਭੱਜਣਾ। ਜੋ ਸਾਡੀ ਅਣਖ ਵੰਗਾਰ ਅਸੀਂ ਨਹੀਂ ਜਿਉਂਦਾ ਛੱਡਣਾ। ਜੋ ਸਾਡੀ ਅਣਖ ਵੰਗਾਰ ਅਸੀਂ ਨਹੀਂ ਜਿਉਂਦਾ ਛੱਡਣਾ। ਸਾਡਾ ਜਨਮ ਅਖੰਡੇ ਦੀ ਧਾਰਾ ਸਾਨੂੰ ਜਾਣੇ ਕੁੱਲ ਲੁਕਾਈ। ਅਸੀਂ ਸੀਸ ਤਲੀ ਤਰ ਚਲੀਏ ਸਾਨੂੰ ਬਖਸ਼ੀ ਗੁਰ ਵਡਿਆਈ। ਅਸੀਂ ਸਾਡੇ ਜੰਗਾਂ ਦੇ ਜੇਤੂ ਨਹੀਂ ਸਿੱਖਿਆ ਜੰਗ ਚੋਂ ਭੱਜਣਾ। ਜੋ ਸਾਡੀ ਅਣਖ ਵੰਗਾਰ ਅਸੀਂ ਨਹੀਂ ਜਿਉਂਦਾ ਛੱਡਣਾ। ਜੋ ਸਾਡੀ ਅਣਖ ਵੰਗਾਰ ਅਸੀਂ ਨਹੀਂ ਜਿਉਂਦਾ ਛੱਡਣਾ। ਵੇ ਹਰ ਮੰਦਰ ਵਿੱਚ ਰੰਗੜ ਸਾਡੀ ਗੈਰਤ ਨੂੰ ਅਜਮਾਇਆ। ਅਸੀਂ ਬੀਕਾਨੇਰੂ ਚੱਲ ਕੇ ਆ ਸਿਰ ਜਨਮ ਦਾ ਲਾਇਆ। ਦੱਸ ਦਿੱਤੀ ਅਣਖੀ ਸ਼ੇਰਾਂ ਕਿੰਜ ਸਿਰ ਨੇ ਜੇਤੇ ਟੰਗਣਾ। ਜੋ ਸਾਡੀ ਅਣਖ ਵੰਗਾਰ ਅਸੀਂ ਨਹੀਂ ਜਿਉਂਦਾ ਛੱਡਣਾ। ਜੋ ਸਾਡੀ ਅਣਖ ਵੰਗਾਰ ਅਸੀਂ ਨਹੀਂ ਜਿਉਂਦਾ ਛੱਡਣਾ। ਇੰਦਰਾਣੇ ਕਲ ਕੇ ਫੌਜਾਂ ਜਦੋਂ ਤਖਤ ਅਕਾਲ ਟੁਹਾਇਆ। ਜੋ ਸਤਵੰਤ ਬੇਅੰਤ ਸਿੰਘ ਸ਼ੇਰਾਂ ਯੋਧਿਆਂ ਦੇ ਹਿੱਸੇ ਆਇਆ। ਸਤਵੰਤ ਬੇਅੰਤ ਸਿੰਘ ਸ਼ੇਰਾਂ ਪਾਪਨ ਦਾ ਕੰਡਾ ਕੱਟਣਾ। ਜੋ ਸਾਡੀ ਅਣਖ ਵੰਗਾਰ ਅਸੀਂ ਨਹੀਂ ਜਿਉਂਦਾ ਛੱਡਣਾ। ਜੋ ਸਾਡੀ ਅਣਖ ਵੰਗਾਰ ਅਸੀਂ ਨਹੀਂ ਜਿਉਂਦਾ ਛੱਡਣਾ। ਸਭ ਕੱਢ ਦਿਓ ਦਿਲੋਂ ਭਲੇਖੇ ਇਹ ਅਜਮਾਇਆ ਨੇ ਬਾਵਾ। ਅਸੀਂ ਨਹੀਂ ਨਿਆਉਂਦਾ ਰੱਖਦੇ ਮੋਰੀਏ ਪੁੱਛ ਕੇ ਸਰਨਾਵਾ। ਇੱਕ ਤਰਨ ਤੋਰਨਗੇ ਮੋਜੀ ਅਸੀਂ ਨਹੀਂ ਦਬਾਇਆ ਦਬਨਾ। ਜੋ ਸਾਡੀ ਅਣਖ ਵੰਗਾਰ ਅਸੀਂ ਨਹੀਂ ਜਿਉਂਦਾ ਛੱਡਣਾ। ਜੋ ਸਾਡੀ ਅਣਖ ਵੰਗਾਰ ਅਸੀਂ ਨਹੀਂ ਜਿਉਂਦਾ ਛੱਡਣਾ। ਸਾਡਾ ਜਨਮ ਅਖੰਡੇ ਦੀ ਧਾਰਾ ਸਾਨੂੰ ਜਾਣੇ ਕੁੱਲ ਲੁਕਾਈ। ਅਸੀਂ ਸੀਸ ਤਲੀ ਤਰ ਚਲੀਏ ਸਾਨੂੰ ਬਖਸ਼ੀ ਗੁਰ ਵਡਿਆਈ। ਅਸੀਂ ਸਦਾ ਜੰਗਾਂ ਦੇ ਜੇਤੂ ਨਹੀਂ ਸਿੱਖਿਆ ਜੰਗ ਚੋਂ ਭੱਜਣਾ। ਜੋ ਸਾਡੀ ਅਣਖ ਵੰਗਾਰ ਅਸੀਂ ਨਹੀਂ ਜਿਉਂਦਾ ਛੱਡਣਾ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਰਹਿਣੀ ਰਹਿਤ ਵਿੱਚ ਰਹਿੰਦਾ ਜੋ ਸਿੱਖ ਪੱਕਾ। ਰਹਿਣੀ ਰਹਿਤ ਵਿੱਚ ਰਹਿੰਦਾ ਜੋ ਸਿੱਖ ਪੱਕਾ। ਸਿਰ ਤੇ ਹੱਥ ਹੁੰਦਾ ਜੇ ਕਲਗੀ ਧਾਰਦਾ ਜੀ। ਲੱਖ ਮੁਸ਼ਕਲਾਂ ਲਖੇ ਆਉਣ ਸਾਵੇਂ ਸਿੱਖ ਗੁਰੂ ਦਾ ਕਦੇ ਨਹੀਂ ਹਾਰਦਾ ਜੀ। ਸਿੱਖ ਗੁਰੂ ਦਾ ਕਦੇ ਨਹੀਂ ਹਾਰਦਾ ਜੀ। ਸਾਡੇ ਕੋਲ ਇਹੋ ਜਿਹੇ ਯੋਧੇ ਛੋਟੇ ਛੋਟੇ ਆਪਣੇ ਜਜ਼ਬਾਤ ਲੈ ਕੇ ਜਦੋਂ ਸਟੇਜ ਤੇ ਆਉਂਦੇ ਆ ਤੇ ਸੀਨਾ ਚੌੜਾ ਹੋ ਜਾਂਦਾ ਕਿ ਗੁਰਸਿੱਖੀ ਦੇ ਵਿੱਚ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਸਿਰਫ ਜ਼ਰੂਰਤ ਆ ਸਾਨੂੰ ਸਹੀ ਡਾਇਰੈਕਸ਼ਨ ਦੀ। ਤੇ ਆਓ ਮੈਂ ਜ਼ਿਆਦਾ ਸਮਾਂ ਲੈਂਦਾ ਹੋਇਆ ਸਾਡੇ ਕੋਲ ਇੱਕ ਬਜ਼ੁਰਗ ਵੀਰ ਆ ਰਛਪਾਲ ਸਿੰਘ ਜੀ ਕੰਗ। ਉਹ ਸ਼ਹੀਦਾਂ ਦੇ ਬਾਰੇ ਕੁਝ ਆਪ ਜੀ ਨਾਲ ਸਾਂਝ ਕਰਨੀ ਚਾਹੁੰਦੇ ਆ। ਆਓ ਉਹਨਾਂ ਦੇ ਬੋਲ ਸੁਣੀਏ। ਰਛਪਾਲ ਸਿੰਘ ਜੀ ਕੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਇਹ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਲੱਗਾ ਇਹ ਮੈਂ ਖੁਦ ਲਿਖੀ ਆ ਤੇ ਇਹਦੇ ਬਾਰੇ ਚ ਮੈਨੂੰ ਇੱਕ ਵਾਰੀ ਜੇਲ੍ਹ ਵੀ ਜਾਣਾ ਪਿਆ। ਜਦੋਂ ਅੰਦੀ ਵੇਖਿਆ ਇੰਦਰਾ ਨੂੰ ਚੜ ਗਿਆ ਬੇਅੰਤ ਨੂੰ ਚਾਹ। ਉਹਨੇ ਕੀਤਾ ਇਸ਼ਾਰਾ ਸਤਵੰਤ ਨੂੰ ਆਪਣੀ ਪਾਪਣ ਗਈ ਆ। ਆਉਂਦੇ ਨੇ ਫਤਿਹ ਬੁਲਾਤੀ ਸਤਿਗੁਰ ਦੀ ਓਟ ਟਿਕਾ। ਫਿਰ ਵੇਖਿਆ ਸਿੰਘ ਸਤਵੰਤ ਨੇ
ਉਹਨੇ ਘੋੜਾ ਉਹ ਕੰਮ ਸਟੇਨ ਦਾ ਮੂੰਹ ਅੱਧੇ ਦਿੱਤਾ ਭਾ ਉਧਰ ਇੰਦਰਾ ਪਈ ਸੀ ਤੜਫਦੀ ਸਿੰਘ ਭੰਗੜੇ ਰਿਆ ਸੀ ਪਾ ਇਹਨੇ ਸਟਾਇਆ ਤਖਤਾ ਕਾਲ ਨੂੰ ਅਸੀਂ ਇਹਨੂੰ ਦਿੱਤਾ ਢਾ ਖੱਸਣ ਵਾਲੇ ਨੇ ਸੰਗ ਜੋੜਿਆ ਇਹਨੂੰ ਹਰ ਕੋਈ ਸੰਗਦਾ ਗਾ ਖੱਸਣ ਵਾਲੇ ਨੇ ਸੰਗ ਜੋੜਿਆ ਇਹਨੂੰ ਹਰ ਕੋਈ ਸੰਗਦਾ ਗਾ ਬੋਲੇ ਸੋਨਹਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਂਦੀ ਪਲਾਂ ਦੇ ਵਿੱਚ ਆਉਣ ਵਾਲੇ ਆ ਤੇ ਮੈਂ ਇੱਕ ਛੋਟੀ ਜਿਹੀ ਕਵਿਤਾ ਆਪ ਜੀ ਨਾਲ ਸਾਂਝ ਪਾਉਂਗਾ। ਅਕਸਰ ਜਿਹੜੇ ਸਾਡੇ ਚੱਲ ਰਹੇ ਮੁਹਿੰਮ ਦੇ ਵਿੱਚ ਅਲੱਗ-ਅਲੱਗ ਸੋਚ ਰੱਖਣ ਵਾਲੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਹੁੰਦੇ ਆ, ਪਰ ਮੈਂ ਆਪਣੇ ਬੋਲਾਂ ਨਾਲ ਹੀ ਤੁਹਾਡੇ ਨਾਲ ਸਾਂਝ ਕਰਾਂਗਾ ਕਿ ਖਾਲਸਾ ਖਾਲਿਸਤਾਨ ਚਾਹੁੰਦਾ, ਆਪਣਾ ਦੇਸ਼ ਵੱਖਰੀ ਪਹਿਚਾਨ ਚਾਹੁੰਦਾ। ਖਾਲਸਾ ਖਾਲਿਸਤਾਨ ਚਾਹੁੰਦਾ, ਆਪਣਾ ਦੇਸ਼ ਵੱਖਰੀ ਪਹਿਚਾਨ ਚਾਹੁੰਦਾ। ਦਿੱਤੇ ਸੀਸ ਬਹੁਤ ਇਸ ਦੇਸ਼ ਖਾਤਰ, ਦਿੱਤੇ ਸੀਸ ਬਹੁਤ ਇਸ ਦੇਸ਼ ਖਾਤਰ, ਹੁਣ ਨਾ ਲਾਰੇ ਨਾਰੇ ਫੋਕੇ ਮਾਨ ਚਾਹੁੰਦਾ। ਖਾਲਸਾ ਖਾਲਿਸਤਾਨ ਚਾਹੁੰਦਾ, ਆਪਣਾ ਦੇਸ਼ ਵੱਖਰੀ ਪਹਿਚਾਨ ਚਾਹੁੰਦਾ। ਸੰਤਾਂ ਆਖਿਆ ਸਿੰਘਾ ਤਿਆਰ ਹੋ ਜਾ, ਸੰਤਾਂ ਆਖਿਆ ਸਿੰਘਾ ਤਿਆਰ ਹੋ ਜਾ, ਰੱਖ ਸ਼ਾਸਰ ਹੱਥ ਕਮਾਨ ਚਾਹੁੰਦਾ। ਖਾਲਸਾ ਖਾਲਿਸਤਾਨ ਚਾਹੁੰਦਾ, ਆਪਣਾ ਦੇਸ਼ ਵੱਖਰੀ ਪਹਿਚਾਨ ਚਾਹੁੰਦਾ। ਹੋਵੇ ਰਾਜ ਸੱਚਾ, ਸੱਚ ਕਾਨੂੰਨ ਹੋਵੇ, ਹੋਵੇ ਰਾਜ ਸੱਚਾ, ਸੱਚ ਕਾਨੂੰਨ ਹੋਵੇ, ਹੋਣਾ ਸਭ ਦੇ ਨਾਲ ਨਿਆਂ ਚਾਹੁੰਦਾ। ਖਾਲਸਾ ਖਾਲਿਸਤਾਨ ਚਾਹੁੰਦਾ, ਆਪਣਾ ਦੇਸ਼ ਵੱਖਰੀ ਪਹਿਚਾਨ ਚਾਹੁੰਦਾ। ਹੱਥ ਜੋੜ ਕਰੇ ਇਹ ਅਰਜ ਲੱਖਾ, ਹੱਥ ਜੋੜ ਕਰੇ ਇਹ ਅਰਜ ਰੱਖਾ, ਰੁਤਬਾ ਸਿੱਖ ਦਾ ਉੱਚਾ ਮਹਾਨ ਚਾਹੁੰਦਾ। ਖਾਲਸਾ ਖਾਲਿਸਤਾਨ ਚਾਹੁੰਦਾ, ਆਪਣਾ ਦੇਸ਼ ਵੱਖਰੀ ਪਹਿਚਾਨ ਚਾਹੁੰਦਾ। ਖਾਲਸਾ ਖਾਲਿਸਤਾਨ ਚਾਹੁੰਦਾ, ਆਪਣਾ ਦੇਸ਼ ਵੱਖਰੀ ਪਹਿਚਾਨ ਚਾਹੁੰਦਾ। ਉਹ ਝੰਡਾ ਕੇਸਰੀ, ਝੰਡਾ ਕੇਸਰੀ ਝੂਲੇ ਜਹਾਨ ਅੰਦਰ, ਝੰਡਾ ਕੇਸਰੀ ਝੂਲੇ ਜਹਾਨ ਅੰਦਰ, ਉਹ ਰੁਤਬਾ ਸਿੱਖ ਦਾ ਉੱਚਾ ਮਹਾਨ ਚਾਹੁੰਦਾ। ਖਾਲਸਾ ਖਾਲਿਸਤਾਨ ਚਾਹੁੰਦਾ, ਆਪਣਾ ਦੇਸ਼ ਵੱਖਰੀ ਪਹਿਚਾਨ ਚਾਹੁੰਦਾ, ਆਪਣਾ ਦੇਸ਼ ਵੱਖਰੀ ਪਹਿਚਾਨ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਥੋੜ੍ਹੀਆਂ ਜਿਹੀਆਂ ਲਾਈਨਾਂ ਮੈਂ ਸ਼ਹੀਦਾਂ ਦੇ ਪਰਥਾਏ ਆਪ ਜੀ ਦਾ ਸਾਹਮਣੇ ਸਾਂਝੀਆਂ ਕਰਨ ਜਾ ਰਿਹਾ, ਪਿਆਰ ਦਾ ਸਬੂਤ ਦੇਣਾ ਜੀ। ਹੋ ਰਹਿਣਾ ਹੈ ਆਜ਼ਾਦ ਸਦਾ, ਡਰਨਾ ਨਹੀਂ ਕਿਸੇ ਕੋਲੋਂ, ਰਹਿਣਾ ਹੈ ਆਜ਼ਾਦ ਸਦਾ, ਡਰਨਾ ਨਹੀਂ ਕਿਸੇ ਕੋਲੋਂ। ਸੰਗਲ ਗੁਲਾਮੀ ਵਾਲਾ ਤੋੜਿਆ ਸ਼ਹੀਦਾਂ ਨੇ, ਸੰਗਲ ਗੁਲਾਮੀ ਵਾਲਾ ਤੋੜਿਆ ਸ਼ਹੀਦਾਂ ਨੇ। ਦਿੱਲੀ ਤੇ ਲਾਹੌਰ ਵਿੱਚ ਫਿਰ ਚਮਕਾਰ ਵਿੱਚ, ਮੌਤ ਨਾਲ ਸਿੱਧਾ ਨਾਤਾ ਜੋੜਿਆ ਸ਼ਹੀਦਾਂ ਨੇ ਹੋ, ਮੌਤ ਨਾਲ ਸਿੱਧਾ ਨਾਤਾ ਜੋੜਿਆ ਸ਼ਹੀਦਾਂ ਨੇ। ਖੋਪਰੀ ਉਤਾਰ ਦਿੱਤੇ, ਦੇਕਾਂ ਵਿੱਚ ਕਾਰ ਦਿੱਤੇ, ਖੋਪਰੀ ਉਤਾਰ ਦਿੱਤੇ, ਦੇਕਾਂ ਵਿੱਚ ਕਾਰ ਦਿੱਤੇ। ਤਾਈਓ ਬੇੜਾ ਜ਼ਾਲਮਾਂ ਦਾ ਰੋੜਿਆ ਸ਼ਹੀਦਾਂ ਨੇ ਹੋ, ਤਾਈਓ ਬੇੜਾ
ਜ਼ਾਲਮਾਂ ਦਾ ਰੋੜਿਆ ਸ਼ਹੀਦਾਂ ਨੇ ਰੋਮ ਰੋਮ ਕੌਮ ਤੋਂ ਨਾਜ਼ੁਕ ਜੀਵਾਰ ਦਿੱਤਾ ਬੜਾ ਸਰਬੱਤ ਵਾਲਾ ਲੋੜਿਆ ਸ਼ਹੀਦਾਂ ਨੇ ਬੜਾ ਸਰਬੱਤ ਵਾਲਾ ਲੋੜਿਆ ਸ਼ਹੀਦਾਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਵਿਤਾ ਦੀ ਆਪ ਸੰਗਤ ਨਾਲ ਸਾਂਝ ਪਾਈ ਆ। ਅਸੀਂ ਸਿੰਘ ਗੁਰੂ ਦਸ਼ਮੇਸ਼ ਦੇ, ਅਸੀਂ ਸਿੰਘ ਗੁਰੂ ਦਸ਼ਮੇਸ਼ ਦੇ, ਇਹ ਜਾਣੇ ਕੁੱਲ ਜਹਾਨ। ਅਸੀਂ ਇੱਕੋ ਹੀ ਨਾਰਾ ਜਾਣਦੇ, ਅਸੀਂ ਲੈਣਾ ਖਾਲਿਸਤਾਨ, ਅਸੀਂ ਲੈਣਾ ਖਾਲਿਸਤਾਨ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਡੇ ਕੋਲ ਬੜੀ ਹੀ ਪਿਆਰੀ ਆਵਾਜ਼, ਬੜੇ ਮਿੱਠੇ ਬੋਲ ਆ। ਸਰਦਾਰ ਸਤਨਾਮ ਸਿੰਘ ਜੀ ਭਵਰ ਆਪ ਜੀ ਨਾਲ ਕੁਛ ਮਿੰਟਾਂ ਵਾਸਤੇ ਸਾਂਝ ਪਾਉਣਗੇ। ਉਸ ਤੋਂ ਬਾਅਦ ਸਰਦਾਰ ਮਨਵੀਰ ਸਿੰਘ ਜੀ, ਸਰਦਾਰ ਸਤਨਾਮ ਸਿੰਘ ਜੀ ਭਵਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਨੂੰ ਵਧਾਈ ਹੋਵੇ, ਅੰਗ ਸੰਗ ਹੈ ਸਤਿਗੁਰੂ ਮਹਾਨ ਸਾਡਾ। ਅੰਮ੍ਰਿਤ ਛਕ ਕੇ ਬਣੀਏ ਗੁਰੂ ਵਾਲੇ, ਹੁੰਦਾ ਇਸ ਦੇ ਵਿੱਚ ਹੀ ਮਾਨ ਸਾਡਾ। ਹੁੰਦਾ ਇਸ ਦੇ ਵਿੱਚ ਹੀ ਮਾਨ ਸਾਡਾ। ਦੌਰ ਚੱਲਿਆ ਜਦ ਤੋਂ ਸ਼ਹਾਦਤਾਂ ਦਾ, ਹੁੰਦਾ ਆ ਰਿਹਾ ਏ ਹਮੇਸ਼ਾ ਨੁਕਸਾਨ ਸਾਡਾ। ਉਹ ਸਾਡੇ ਖੂਨ ਦੀ ਹੋਲੀ ਖੇਡੀ ਲੀਡਰਾਂ ਨੇ, ਅੱਜ ਤੀਕ ਨਾ ਹੋਇਆ ਕੋਈ ਕਦਰਦਾਨ ਸਾਡਾ। ਉਹ ਜਿਸ ਦੇਸ਼ ਦੀ ਖਾਤਰ ਸ਼ਹੀਦ ਹੋਏ, ਉਸ ਦੇਸ਼ ਵਿੱਚ ਘਟਿਆ ਸਨਮਾਨ ਸਾਡਾ। ਓਏ ਆਪਣੀ ਕੌਮ ਦੇ ਨਾਲ ਜੋ ਕਰੇ ਗਦਾਰੀ, ਓਯੋ ਦੁਸ਼ਮਣ ਤੇ ਬੇਈਮਾਨ ਸਾਡਾ। ਸਾਕਾ ਜੂਨ 84 ਦਾ ਨਹੀਂ ਭੁੱਲ ਸਕਦੇ, ਨਹੀਂ ਭੁੱਲ ਸਕਦੇ। ਉਹ ਤੋਪਾਂ ਗੋਲੀਆਂ ਨਾਲ ਕੀਤਾ ਨੁਕਸਾਨ ਸਾਡਾ। ਅਕਾਲ ਤਖਤ ਜਾਂ ਹਰਮੰਦਰ ਦੀ ਜੋ ਕਰੇ ਬੇਅਦਬੀ, ਉਹ ਬਦਲਾ ਲੈਣਾ ਸਿੱਖੀ ਵਰਦਾਨ ਸਾਡਾ। ਉਹ ਤਖਤ ਅਕਾਲ ਜਾਂ ਹਰਮੰਦਰ ਦੀ ਜੋ ਕਰੇ ਬੇਅਦਬੀ, ਉਹ ਬਦਲਾ ਲੈਣਾ ਦੁਸ਼ਮਣ ਤੋਂ ਸਿੱਖੀ ਵਰਦਾਨ ਸਾਡਾ। ਮਿੰਨਤਾਂ ਨਾਲ ਹੋ
ਨਦੀਆਂ ਨਾ ਹੋ ਤੇ ਤਰਲਿਆਂ ਨਾਲ ਨਾ ਹੁੰਦਾ ਏ ਰਾਜ ਲੋਕੋ। ਉਹ ਜੇ ਚਾਹੁੰਦੇ ਹੋ ਘਰ ਆਜ਼ਾਦ ਆਪਣਾ, ਹਾਂ ਉਹ ਇੱਕ ਮੁੱਠ ਹੋਵੋ ਤੇ ਕਰੋ ਇੱਕ ਆਵਾਜ਼ ਲੋਕੋ। ਹਾਂ ਉਹ ਜੇ ਚਾਹੁੰਦੇ ਹੋ ਘਰ ਆਜ਼ਾਦ ਆਪਣਾ, ਹਾਂ ਉਹ ਇੱਕ ਮੁੱਠ ਹੋਵੋ ਤੇ ਕਰੋ ਇੱਕ ਆਵਾਜ਼ ਲੋਕੋ। ਬਹੁਤ ਬਹੁਤ ਧੰਨਵਾਦ ਸਤਨਾਮ ਸਿੰਘ ਜੀ ਹੋਰਾਂ ਦਾ ਕਿ ਉਹਨਾਂ ਨੇ ਆਪਣੀ ਕਵਿਤਾ ਦੇ ਬੋਲ ਆਪ ਸਾਧ ਸੰਗਤ ਨਾਲ ਸਾਂਝੇ ਕੀਤੇ। ਤੇ ਮੈਂ ਬੇਨਤੀ ਕਰਾਂਗਾ ਮਿਆਨੀ ਸਾਹਿਬ ਨੂੰ ਕਿ ਉਹ ਸਟੇਜ ਤੇ ਆ ਜਾਣ। ਮਿਆਨੀ ਸਾਹਿਬ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਾਸੀਓ ਮਿੱਤਰੋ ਮਿਹਰਬਾਨੋ, ਤੁਹਾਡਾ ਧਰਮ ਬਚਾਇਆ ਤਾਂ ਖਾਲਸੇ ਨੇ, ਆਪ ਸੁੱਤੇ ਨੇ ਲੰਮੀਆਂ ਤਾਣ ਭਾਵੇਂ, ਓਏ ਦਿੱਲੀ ਤਖਤ ਦੁਆਇਆ ਤਾਂ ਖਾਲਸੇ ਨੇ। ਖਾਲਸਾ ਸਾਜਣਾ ਦਿਵਸ ਦੇ ਦਿਹਾੜੇ ਤੇ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ, ਲੱਖ ਲੱਖ ਵਧਾਈ ਹੋਵੇ। ਕਲਗੀਧਰ ਪਾਤਸ਼ਾਹ ਜੀ ਨੇ ਅੱਜ ਦਾ ਦਿਨ ਇੱਕ ਡਰੀ ਹੋਈ ਮਨੁੱਖਤਾ ਦੇ ਹੱਥ ਤਲਵਾਰ ਫੜਾ ਕੇ, ਚਿੜੀਆਂ ਤੋਂ ਬਾਜ ਬਣਾ ਕੇ ਦੁਨੀਆ ਦੇ ਉੱਤੇ ਵਿਚਰਨ ਦਾ ਸੰਕਲਪ ਦਿੱਤਾ। ਇੱਕ ਬੜਾ ਵੱਡਾ ਸਿਧਾਂਤ ਕਲਗੀਧਰ ਪਾਤਸ਼ਾਹ ਜੀ ਨੇ ਸਾਡੀ ਝੋਲੀ ਪਾਇਆ, ਜਿਸ ਤੋਂ ਆਪਾਂ ਪਾਸੇ ਚਲੇ ਗਏ ਹਾਂ। ਕਲਗੀਧਰ ਪਾਤਸ਼ਾਹ ਜੀ ਨੇ 50 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਤੇ ਆਪ ਉਹਨਾਂ ਦੇ ਅੱਗੇ ਗੋਡੇ ਮੁੱਧੇ ਮਾਰ ਕੇ ਬੈਠ ਗਏ ਔਰ ਇਹ ਗੱਲ ਆਖੀ ਕਿ ਅੱਜ ਤੋਂ ਬਾਅਦ ਖਾਲਸਾ ਮੇਰਾ ਗੁਰੂ ਤੇ ਮੈਂ ਖਾਲਸੇ ਦਾ, ਮੇਰੇ ਤੇ ਖਾਲਸੇ ਦੇ ਵਿੱਚ ਤੀਸਰਾ ਕੋਈ ਨਹੀਂ। ਤੇ ਅੱਜ ਅਸੀਂ ਵੇਖਦੇ ਆ, ਪਤਾ ਨਹੀਂ ਕਈ ਟਕਸਾਲਾਂ, ਕਈ ਜਥੇਬੰਦੀਆਂ ਇਹੋ ਜਿਹੀਆਂ ਬਣ ਗਈਆਂ ਜਿਨ੍ਹਾਂ ਨੇ ਸਾਨੂੰ ਉਸ ਸਿਧਾਂਤ ਤੋਂ ਵਾਂਝੇ ਕੀਤਾ। ਸੋ ਜੇ ਆਜ਼ਾਦੀ ਅਸੀਂ ਮੰਨਣੀ ਹੈ ਤਾਂ ਕਲਗੀਧਰ ਪਾਤਸ਼ਾਹ ਜੀ ਦੇ ਦਿੱਤੇ ਹੋਏ ਸੰਕਲਪ ਨੂੰ, ਦਿੱਤੇ ਹੋਏ ਸਿਧਾਂਤ ਨੂੰ ਅਪਣਾਉਣਾ ਪੈਣਾ, ਕਿਉਂਕਿ ਦੁਸ਼ਮਣ ਬੜਾ ਚਲਾਕ ਹੈ। ਜਿਸ ਦੁਸ਼ਮਣ ਦੇ ਦਰਾਂ ਦੇ ਉੱਤੇ 8-8 ਸਾਲ ਦੀਆਂ ਬੱਚੀਆਂ ਸੇਫ ਨਹੀਂ, ਉਸ ਦੁਸ਼ਮਣ ਦੇ ਰਾਜ ਵਿੱਚ ਤੁਸੀਂ ਦੇਖੋ ਕੌਣ ਸੇਫ ਹੋ ਸਕਦਾ। ਉਹ ਸਿਧਾਂਤ ਸਾਨੂੰ ਖਾਲਸੇ ਦਾ ਕਲਗੀਧਰ ਪਾਤਸ਼ਾਹ ਨੇ ਦਿੱਤਾ ਇਨਸਾਨੀਅਤ ਨੂੰ ਬਚਾਉਣ ਵਾਸਤੇ। ਸੋ ਆਓ ਕਲਗੀਧਰ ਪਾਤਸ਼ਾਹ ਜੀ ਦੇ ਉਸ ਸਿਧਾਂਤ ਨੂੰ ਅਪਣਾਈਏ ਤੇ ਜਿਹੜੀ ਅੱਜ ਜੰਗ ਸਾਡੀ ਹਿੰਦੁਸਤਾਨ ਦੀ ਸਰਕਾਰ ਨਾਲ ਚੱਲੀ ਹੋਈ ਹੈ, ਆਪਣੀ ਆਜ਼ਾਦ ਹਸਤੀ ਨੂੰ ਕਾਇਮ ਕਰਨਾ, ਖਾਲਸੇ ਨੂੰ ਉਸ ਗੁਲਾਮੀ ਦੇ ਵਿੱਚੋਂ ਕੱਢਣਾ, ਜਿਹੜੀ ਆਜ਼ਾਦੀ ਸਾਨੂੰ ਕਲਗੀਧਰ ਪਾਤਸ਼ਾਹ ਜੀ ਹੱਥ ਵਿੱਚ ਤਲਵਾਰ ਫੜਾ ਕੇ ਦੇ ਕੇ ਗਏ ਸਨ, ਉਸ ਆਜ਼ਾਦੀ ਨੂੰ, ਉਸ ਖਾਲਸਾ ਰਾਜ ਨੂੰ ਦੁਨੀਆ ਦੇ ਉੱਤੇ ਕਾਇਮ ਕਰਨਾ। ਸੋ ਇਹ ਸਾਡਾ ਜਿਹੜਾ ਸੰਕਲਪ ਹੈ 2020 ਰੈਫਰੈਂਡਮ, ਮੇਰਾ ਖਿਆਲ ਆਪਾਂ ਸਾਰੇ ਜਾਣਦੇ ਆ ਤੇ ਉਸ ਵਿੱਚ ਆਪਾਂ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਪਾਉਣਾ ਹੈ, ਕਿਤੇ ਕਲਗੀਧਰ ਪਾਤਸ਼ਾਹ ਜੀ ਮਿਹਰ ਕਰਨ, ਸਾਡਾ ਰਾਜ ਸਾਨੂੰ ਮਿਲ ਸਕੇ। ਸੋ ਆਓ ਅੰਤ ਦੇ ਵਿੱਚ ਆਪ ਸਭ ਸੰਗਤਾਂ ਆਪਣੀ ਆਵਾਜ਼ ਦਿਓ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਸੰਗਤਾਂ ਮੇਰਾ ਖਿਆਲ ਪੁੜੀਆਂ ਛੋਲੇ ਛਕਣ ਡਈਆਂ ਨੇ, ਨਾਂ ਨੂੰ ਤੇ ਘਾਟੀ ਚੇਤੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆਪ ਸਾਰੀ ਸੰਗਤ ਦਾ। ਬੜਾ ਚੰਗਾ ਲੱਗ ਰਿਹਾ ਕਿ
ਐਤਕੀ ਪੰਡਾਲ ਪੂਰਾ ਗਹਿਮਾ ਗਹਿਮ ਚ ਆ। ਸਭ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਇੱਦਾਂ ਜੁੜੇ ਰਹੋ। ਬਹੁਤ ਛੇਤੀ ਨਗਰ ਕੀਰਤਨ ਦੀ ਜਿਹੜੀ ਤਿਆਰੀ ਹੋ ਰਹੀ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਬਾਹਰ ਆਉਣਗੇ। ਤੇ ਇੱਕ ਕੋਈ ਵੀਰ ਜਾਂ ਭੈਣ ਜਾਂ ਭਰਾ ਬੱਚਾ, ਪਤਾ ਨਹੀਂ ਕੌਣ ਹੋ ਸਕਦਾ, ਉਹਦਾ ਸੈੱਲ ਫੋਨ ਆ ਉਹ ਬਾਥਰੂਮ ਦੇ ਵਿੱਚ ਭੁੱਲ ਗਿਆ ਜੇ। ਤੇ ਜਿਹੜੇ ਵੀ ਵੀਰ ਦਾ ਭੈਣ ਭਰਾ ਬੱਚੇ ਕਿਸੇ ਦਾ ਫੋਨ ਆ ਤੇ ਉਹ ਆ ਕੇ ਸਟੇਜ ਤੋਂ ਮੇਰੇ ਕੋਲ ਲੈ ਸਕਦਾ। ਫੋਨ ਸੈਮਸੰਗ ਦਾ ਫੋਨ ਆ ਤੇ ਉਹ ਬਾਥਰੂਮ ਦੇ ਵਿੱਚ ਭੁੱਲ ਕੇ ਉੱਥੇ ਛੱਡ ਕੇ ਆ ਗਿਆ। ਜੇ ਕਿਸੇ ਦਾ ਹੋਵੇ ਤੇ ਉਹ ਇੱਥੋਂ ਸਟੇਜ ਤੋਂ ਪਿਕ ਕਰ ਸਕਦਾ। ਤੇ ਦੂਜੀ ਬੇਨਤੀ ਇਹ ਆ ਕਿ ਇੱਕ ਬੈਗ ਕੋਈ ਕਿਸੇ ਸਟੂਡੈਂਟ ਦਾ ਆ, ਉਹਦੇ ਵਿੱਚ ਉਹਦੇ ਜ਼ਰੂਰੀ ਕਾਗਜ਼ਾਤ ਆ, ਤੇ ਉਹ ਬੈਗ ਸਾਡੇ ਸਾਬਕਾ ਮੈਂਬਰ ਸਾਹਿਬ ਸਰਦਾਰ ਮਨਜੀਤ ਸਿੰਘ ਦੇ ਕੋਲ ਆ। ਕਿਰਪਾ ਕਰਕੇ ਆਪਣਾ ਬੈਗ ਉਹਨਾਂ ਕੋਲ ਪ੍ਰਾਪਤ ਕਰ ਸਕਦਾ। ਸਰਦਾਰ ਮਨਜੀਤ ਸਿੰਘ ਹੋਰਾਂ ਦੇ ਕੋਲ ਆ ਤੇ ਉਹਦੇ ਕਿਸੇ ਸਟੂਡੈਂਟ ਦੇ ਕਾਫੀ ਕਾਗਜ਼ਾਤ, ਜ਼ਰੂਰੀ ਕਾਗਜ਼ਾਤ ਉਹ ਬੈਗ ਦੇ ਵਿੱਚ, ਉਹ ਪੂਰਾ ਬੈਗ ਉਹਨਾਂ ਦੇ ਕੋਲ ਸਰਦਾਰ ਮਨਜੀਤ ਸਿੰਘ ਹੋਰਾਂ ਕੋਲੋਂ ਲੈ ਸਕਦੇ ਆ। ਤੇ ਬੋਲਣ ਨੂੰ ਤਾਂ ਬਹੁਤ ਕੁਛ ਹੈ ਤੇ ਜੀ ਵੀ ਕਰਦਾ ਦੇਖ ਕੇ ਠਾਠਾ ਮਾਰਦਾ ਹੋਇਆ ਇਕੱਠ, ਪਰ ਮੈਂ ਸਰਦਾਰ ਮਨਮੀਤ ਸਿੰਘ ਜੀ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਜਿਹੜੀ ਆ ਸਾਂਝ, ਆਪਣੇ ਵਿਚਾਰਾਂ ਦੀ ਤੁਹਾਡੇ ਨਾਲ ਸਾਂਝ ਕਰਨਗੇ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਤੁਹਾਨੂੰ ਦੱਸਿਆ ਜਾਏਗਾ। ਸਰਦਾਰ ਮਨਵੀਰ ਸਿੰਘ ਜੀ। ਪਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਤੇ ਜਿਉ ਸ਼ਰੀਰੋ ਲੈ। ਖਾਲਸਾ ਸਾਜਣਾ ਦਿਵਸ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਮੌਂਟਰੀਆਲ ਦੀ ਇਸ ਧਰਤੀ ਦੇ ਉੱਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਵੱਲੋਂ ਰੱਖੇ ਗਏ ਸਾਲਾਨਾ ਨਗਰ ਕੀਰਤਨ ਦੇ ਉੱਤੇ ਦੂਰੋਂ ਦੂਰੋਂ ਸ਼ਾਮਲ ਹੋਣ ਆਈਆਂ ਸੰਗਤਾਂ ਅਤੇ ਖਾਲਿਸਤਾਨ ਦੇ ਐਲਾਨਨਾਮੇ ਦੀ 32ਵੀਂ ਵਰ੍ਹੇਗੰਢ ਨੂੰ ਸਮਰਪਿਤ ਸਟੇਜ ਦੇ ਉੱਤੇ ਬੁਲਾਰਿਆਂ ਦੇ ਵਿਚਾਰ ਸਰਵਣ ਕਰ ਰਹੀਆਂ ਸਮੂਹ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਆਓ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜਦੋਂ ਜੁਰਮ ਦੀ ਹਨੇਰੀ ਫਿਜ਼ਾ ਦੇ ਚਾਰੇ ਪਾਸੇ ਝੁੱਲ ਜਾਂਦੀ ਹੈ, ਉਸ ਦੀ ਕੁੱਖ ਦੇ ਵਿੱਚੋਂ ਫਿਰ ਬਗਾਵਤਾਂ ਜਨਮ ਲੈਂਦੀਆਂ ਨੇ, ਫਿਰ ਨਵੇਂ ਫਲਸਫੇ ਜਨਮ ਲੈਂਦੇ ਨੇ। ਇਹੀ ਫਲਸਫਾ ਸਾਹਿਬ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਦੀ ਉਸ ਖੰਡੇ ਬਾਟੇ ਦੀ ਪਾਹਲ ਦੇ ਵਿੱਚੋਂ ਨਿਕਲਿਆ, ਜਦੋਂ ਮੁਗਲੀਆ ਸਲਤਨਤ ਦੇ ਜ਼ੁਲਮ ਦੀ ਹਨੇਰੀ ਹਿੰਦੁਸਤਾਨ ਦੇ ਆਵਾਮ ਨੂੰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾ ਰਹੀ ਸੀ। ਉਸ ਖੰਡੇ ਬਾਟੇ ਦੀ ਪਾਹਲ ਤੋਂ ਤਿਆਰ ਹੋਏ ਉਸ ਖਾਲਸੇ ਨੇ ਹਿੰਦੁਸਤਾਨ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਿਆ, ਹਿੰਦੁਸਤਾਨ ਦੀ ਆਬਰੂ ਗਜਰੀ ਦੇ ਬਾਜ਼ਾਰਾਂ ਦੇ ਵਿੱਚੋਂ ਬਚਾ ਕੇ ਆਪਣੇ ਆਪਣੇ ਘਰੀ ਪਹੁੰਚਾਈ। ਔਰ ਉਸ ਖਾਲਸੇ ਦੀ ਤੇਗ ਦੇ ਅੱਗੇ ਨਾ ਮੁਗਲੀਆ ਹਕੂਮਤ, ਨਾ ਅਫਗਾਨ ਹਕੂਮਤ ਤੇ ਨਾ ਅੰਗਰੇਜ਼ ਹਕੂਮਤ 2 ਸਾਲ ਲੈ ਸਕੀ। ਤੇ ਫਿਰ ਇੱਕ ਨਵੇਂ ਮੁਲਕ ਦਾ ਜਨਮ, ਜਿਹੜਾ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਜਿਸ ਦਾ ਨਾਂ ਹਿੰਦੁਸਤਾਨ ਜਾਂ ਭਾਰਤ ਜਾਂ ਇੰਡੀਆ ਰੱਖਿਆ ਗਿਆ, ਉਸ ਦਾ ਜਨਮ ਇਸੇ ਬਹਾਦਰ ਸਿੱਖ ਕੌਮ ਦੇ ਇਸੇ ਖਾਲਸੇ ਦੀਆਂ 90% ਕੁਰਬਾਨੀਆਂ ਤੋਂ ਬਾਅਦ ਹੋਇਆ। ਉਸ ਖਿੱਤੇ ਨੂੰ ਜਿਸ ਖਾਲਸੇ ਨੇ 90% ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ, ਉਸ ਖਿੱਤੇ ਦੇ ਹਾਕਮਾਂ ਵੱਲੋਂ ਖਾਲਸੇ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਖਾਲਸਾ ਜੀ ਹਿੰਦੁਸਤਾਨ ਦੇ ਉੱਤਰ ਵਿੱਚ ਇੱਕ ਖਿੱਤਾ ਐਸਾ ਹੋਵੇਗਾ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਪਰ ਗੰਗੂ ਤੇ ਚੰਦੂ ਦੇ ਉਹਨਾਂ ਵਾਰਸਾਂ ਨੇ ਆਪਣਾ ਉਹ ਜਿਹੜਾ ਕੌਮ ਸੀ ਉਹਨੂੰ ਹਮੇਸ਼ਾ ਦੀ ਤਰ੍ਹਾਂ ਤੋੜਿਆ। ਠੀਕ ਉਸੇ ਤਰ੍ਹਾਂ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਦੇ ਬਾਹਰ
ਗਊ ਦੀ ਮੂਰਤੀ ਬਣਾ ਕੇ ਉਹਦੀਆਂ ਸੋਹਾਂ ਖਾ ਕੇ ਉਸ ਕੌਲ ਨੂੰ ਉੱਥੇ ਤੋੜਿਆ ਗਿਆ ਸੀ। ਖਾਲਸਾ ਜੀ, ਸਾਨੂੰ ਆਜ਼ਾਦੀ ਤੋਂ ਬਾਅਦ ਇੰਨੀਆਂ ਕੁਰਬਾਨੀਆਂ ਦੇ ਕੇ ਜਿਹੜੇ ਮੁਲਕ ਨੂੰ ਅਸੀਂ ਆਜ਼ਾਦੀ ਦਾ ਮੂੰਹ ਵਿਖਾਇਆ, ਜਿਹੜੀ ਕੌਮ ਨੂੰ ਅਸੀਂ 4000 ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਕੌਮ ਬਣਾਇਆ, ਉਹਨਾਂ ਨੇ ਇਹ ਕਹਿ ਕੇ ਦਿੱਤਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। 10 ਅਕਤੂਬਰ 1947 ਨੂੰ ਇਹ ਐਲਾਨ ਜਿਹੜਾ ਨਹਿਰੂ ਵੱਲੋਂ ਕੀਤਾ ਗਿਆ, ਉਸ ਮੁਲਕ ਦੇ ਡੀਸੀਆਂ ਨੂੰ ਅਧਿਕਾਰ ਦਿੱਤੇ ਗਏ, ਉਹਨਾਂ ਨੂੰ ਕਿਹਾ ਗਿਆ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਦੇ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਾਵੇ ਤਾਂ ਕਿ ਅਮਨ ਪਸੰਦ ਹਿੰਦੂ ਉਸ ਭਾਰਤ ਦੇ ਵਿੱਚ ਸੁਰੱਖਿਅਤ ਰਹਿ ਸਕੇ। ਇਹ ਇਨਾਮ ਮਿਲਿਆ ਤੁਹਾਨੂੰ 90% ਕੁਰਬਾਨੀਆਂ ਦੇ ਕੇ ਉਸ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦਾ। ਇਹਨਾਂ ਦੁਸ਼ਵਾਰੀਆਂ ਦਾ ਜਿਹੜਾ ਰੋਹ ਸੀ ਉਹ ਇਸੇ ਤਰ੍ਹਾਂ ਚੱਲਦਾ ਰਿਹਾ। ਪੰਜਾਬੀ ਸੂਬਾ, ਪੰਜਾਬੀ ਬੋਲੀ ਨੂੰ ਰੈਕੋਗਨਾਈਜ਼ ਕਰਾਉਣ ਵਾਸਤੇ ਸਾਨੂੰ 50,000 ਸਿੰਘ ਜੇਲ੍ਹਾਂ ਦੇ ਵਿੱਚ ਘੱਲਣੇ ਪਏ, ਕੁਰਬਾਨੀਆਂ ਹੋਈਆਂ, ਗੋਲੀ ਖਾਣੀ ਪਈ, ਫਿਰ ਜਾ ਕੇ ਸਾਨੂੰ ਲੰਗੜਾ ਤੇ ਲੂਲਾ ਪੰਜਾਬੀ ਸੂਬਾ ਜਿਹੜਾ ਉਹ ਦਿੱਤਾ ਗਿਆ। ਔਰ ਉਹਦੇ ਵਿੱਚ ਵੀ ਨਾ ਚੰਡੀਗੜ੍ਹ ਸਾਨੂੰ ਮਿਲਿਆ, ਨਾ ਪੰਜਾਬੀ ਬੋਲਦੇ ਇਲਾਕੇ। ਫਿਰ 1978 ਦਾ ਉਹ ਸਾਕਾ ਵਾਪਰ ਜਾਂਦਾ ਜਦੋਂ ਨਕਲੀ ਨਿਰੰਕਾਰੀ ਨੇ ਤੇ ਉਹਦੇ ਚੇਲਿਆਂ ਨੇ ਬਾਬਾ ਫੌਜਾ ਸਿੰਘ ਦੀ ਅਗਵਾਈ ਦੇ ਵਿੱਚ ਉਸ ਦੇ ਕੂੜ ਪ੍ਰਚਾਰ ਨੂੰ ਰੋਕਣ ਗਿਆ ਸਿੰਘਾਂ ਦਾ ਨਿਹੱਥਾ ਜਥਾ ਜਿਹੜਾ ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰਦਾ ਹੋਇਆ ਸਿਰਫ ਇਹ ਬੇਨਤੀ ਕਰਨ ਗਿਆ ਸੀ ਕਿ ਤੁਸੀਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ, ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਕੁਫਰ ਤੋਲਦੇ ਹੋ, ਇਹਨੂੰ ਪੰਜਾਬ ਚੋਂ ਬਾਹਰ ਲੈ ਜਾਓ। ਉਸ ਜਥੇ ਦੇ ਉੱਤੇ ਗੋਲੀ ਚਲਾ ਕੇ 1978 ਦੇ ਵਿੱਚ ਇਹ ਸਰਕਾਰ ਦੇ ਨਾਲ ਰਲ ਕੇ ਉਸ ਨਰਕਧਾਰੀ ਦੇ ਉਹਦੇ ਚੇਲਿਆਂ ਨੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਔਰ ਖਾਲਸਾ ਜੀ ਉਸੇ ਕੜੀ ਨੂੰ ਅੱਗੇ ਲਿਜਾਉਂਦਿਆਂ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਧਰਮ ਯੁੱਧ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ। ਧਰਮ ਯੁੱਧ ਮੋਰਚਾ ਕੀ ਸੀ ਸਾਨੂੰ ਸਮਝਣ ਦੀ ਲੋੜ ਹੈ। ਧਰਮ ਯੁੱਧ ਮੋਰਚਾ ਕੋਈ ਖਾਲਿਸਤਾਨ ਨਹੀਂ ਸੀ ਮੰਗਦਾ। ਧਰਮ ਯੁੱਧ ਮੋਰਚਾ ਪੰਜਾਬ ਨੂੰ ਵੱਖਰਾ ਨਹੀਂ ਸੀ ਕਰਨਾ ਚਾਹੁੰਦਾ। ਧਰਮ ਯੁੱਧ ਮੋਰਚਾ ਸਿਰਫ ਤੇ ਸਿਰਫ ਪੰਜਾਬ ਦੇ ਜਾਂ ਸਿੱਖਾਂ ਦੇ ਹੱਕਾਂ ਦੇ ਲਈ ਨਹੀਂ ਸੀ। ਧਰਮ ਯੁੱਧ ਮੋਰਚੇ ਦਾ ਮੁੱਖ ਮੰਤਵ ਇਹ ਸੀ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਹਕੂਮਤ ਹੈ ਉਹਨੂੰ ਸੈਂਟਰ ਨਾ ਰਹਿਣ ਦਿੱਤਾ ਜਾਵੇ, ਉਹਨੂੰ ਫੈਡਰਲਾਈਜੇਸ਼ਨ ਕੀਤਾ ਜਾਵੇ। ਫੈਡਰਲ ਹਕੂਮਤ ਚਾਹੁੰਦਾ ਸੀ ਧਰਮ ਯੁੱਧ ਮੋਰਚਾ, ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਹੈ, ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਹੈ ਕਿ ਸਿਰਫ 4 ਮੁੱਖ ਵਿਭਾਗ ਨੇ ਜਿਹੜੇ ਉਹ ਸੈਂਟਰ ਦੇ ਕੋਲ ਹੋਣ ਤੇ ਬਾਕੀ ਸਾਰੇ ਜਿਹੜੇ ਅਧਿਕਾਰ ਨੇ ਉਹ ਰਾਜਾਂ ਦੇ ਕੋਲ ਹੋਣ। ਇਹ ਰਾਜ ਤੈਅ ਕਰ ਸਕਣ ਕਿ ਸਾਡੇ ਰਾਜ ਦੇ ਵਿੱਚ ਜਿਹੜੀ ਕਾਰ ਆ ਉਹ ਸੱਜੇ ਪਾਸੇ ਚੱਲਣੀ ਆ ਜਾਂ ਖੱਬੇ ਪਾਸੇ ਚੱਲਣੀ ਆ, ਜਿਹੜਾ ਬਿਜਲੀ ਦਾ ਰੇਟ ਆ ਉਹ ਕੀ ਹੋਏਗਾ, ਜਾਂ ਜਿਹੜੀਆਂ ਸਾਡੀਆਂ ਜਿੰਸਾਂ ਨੇ, ਸਾਡੀ ਫਸਲ ਹੈ ਉਹਦੇ ਭਾਅ ਕੀ ਹੋਣਗੇ, ਸਾਡੇ ਪਾਣੀਆਂ ਦੇ ਉੱਤੇ ਸਾਡਾ ਹੱਕ ਹੋਏਗਾ। ਸਿਰਫ ਪੰਜਾਬ ਹੀ ਨਹੀਂ, ਹਿੰਦੁਸਤਾਨ ਦੇ ਸਾਰੇ ਸੂਬਿਆਂ ਨੂੰ ਇਹ ਅਧਿਕਾਰ ਦਿੱਤਾ ਜਾਣਾ ਸੀ। ਪਰ ਉਸ ਸ਼ਾਂਤਮਈ ਧਰਮ ਯੁੱਧ ਮੋਰਚੇ ਨੂੰ ਫਿਰਕੂ ਜਾਮਾ ਪਹਿਨਾ ਕੇ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ। ਔਰ ਯਾਦ ਰਹੇ ਖਾਲਸਾ ਜੀ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਉਹ ਆਖਰੀ ਬੋਲ ਕਿ ਹਿੰਦੁਸਤਾਨ ਦੀ ਨਾਪਾਕ ਫੌਜ ਦੇ ਪੈਰ ਜਿਸ ਦਿਨ ਹਰਮੰਦਰ ਸਾਹਿਬ ਦੀ ਹਦੂਦ ਦੇ ਵਿੱਚ ਪਏ, ਉਸ ਦਿਨ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। तो याद रहे कि खालिस्तान दी नहीं, सिखा ने नहीं, हिंदुस्तान दी उस नापाक फौज ने अपने नापाक पैर हिंदुस्तान दी उस फौज दे टैंक तोपां दे नाल अपने नापाक पैर हरमंदर साहब दी हदूद दे विच पाए ते उसे दिन खालिस्तान दी नहीं रखी जाएगी। असीं गल कर रहे सी खालसा सजना दिवस दी, जिथे गुरु कलगीधर पातशाह ने ये वचन दिता सी खालसे नूं कि चिड़ियन से मैं आवाज लड़ाऊं, 1.25 लाख से एक लड़ाऊं, तबे गोविंद सिंह नाम कहूं। उस कलगीधर पिता दे ओट आश्रय दे नाल अकाल तख्त साहब की हदूद दे विच मोर्चा सांभी बैठे संत बाबा जरनैल सिंह जी खालसा पिंडरां वाले ते उन्हां दे चुनिंदा सिंघां ने
72 ਘੰਟੇ ਉਸ ਨਾਪਾਕ ਫੌਜ ਦੇ ਪੈਰ ਹਿੰਦੁਸਤਾਨ ਦੀ ਹਦੂਦ ਦੇ ਵਿੱਚ ਨਹੀਂ ਪੈਣ ਦਿੱਤੇ। ਜਦਕਿ ਹਿੰਦੁਸਤਾਨ ਦੀ ਫੌਜ, ਇਹ ਹੁਣ ਅੰਕੜੇ ਦੱਸਦੇ ਨੇ ਕਿ ਇਕੱਲੀ ਨਹੀਂ ਸੀ। ਇੰਗਲੈਂਡ ਦੀ ਏਐਸਏ ਨਾਲ ਰੂਸ ਦੀ KVP ਉੱਥੇ ਹਿੰਦੁਸਤਾਨ ਦੀ ਹਕੂਮਤ ਦਾ ਸਾਥ ਦੇ ਰਹੀ ਸੀ। ਖਾਲਸਾ ਜੀ, ਇਹਨਾਂ 3 ਪਰਮਾਣੂ ਸ਼ਕਤੀਆਂ ਦਾ ਮੁਕਾਬਲਾ ਸੰਤ ਬਾਬਾ ਜਰਨੈਲ ਸਿੰਘ ਤੇ ਉਹਦੇ 54 ਸਿੰਘਾਂ ਨੇ 72 ਘੰਟੇ ਕੀਤਾ। ਜਦ ਤੱਕ ਉਹਨਾਂ ਦੇ ਸਾਹ ਦੇ ਵਿੱਚ ਇੱਕ ਵੀ ਸਾਹ ਸੀ, ਜਦ ਤੱਕ ਉਹਨਾਂ ਦੀ ਬੰਦੂਕ ਦੇ ਵਿੱਚ ਇੱਕ ਵੀ ਗੋਲੀ ਸੀ, ਉਹਨਾਂ ਨੇ ਉਸ ਫੌਜ ਨੂੰ ਉਸ ਹਦੂਦ ਦੇ ਵਿੱਚ ਪੈਰ ਨਹੀਂ ਰੱਖਣ ਦਿੱਤਾ। ਉਸ ਤੋਂ ਬਾਅਦ ਜਿਹੜਾ ਫਿਰ ਜ਼ੁਲਮ ਦੀ ਹਨੇਰੀ ਨੂੰ ਰੋਕਣ ਲਈ ਇੱਕ ਲਹਿਰ ਜਿਹੜੀ ਪੰਜਾਬ ਦੇ ਵਿੱਚ ਚੱਲੀ, ਜਿਹਨੂੰ ਪੰਜਾਬ ਦਾ ਕਾਲਾ ਦੌਰ ਕਿਹਾ ਜਾਂਦਾ, ਪਰ ਸਿੱਖ ਇਤਿਹਾਸ ਦੇ ਵਿੱਚ ਅਸੀਂ ਉਹਨੂੰ ਸੁਨਹਿਰੀ ਦੌਰ ਗਿਣਦੇ ਆ, ਕਿਉਂਕਿ ਉਸ ਸਿਰਫਰੀ ਹਕੂਮਤ ਨੂੰ ਜਿਹੜੀ ਟੱਕਰ ਵੇ ਗੁਰੂ ਘਰ ਦੇ ਖਾਲਸਿਆਂ ਨੇ, ਗੁਰੂ ਕਲਗੀਧਰ ਪਿਤਾ ਦੇ ਯੋਧਿਆਂ ਨੇ 10 ਸਾਲ ਦਿੱਤੀ, ਉਹਦਾ ਦੁਨੀਆ ਨੇ ਨਜ਼ਾਰਾ ਵੇਖਿਆ। ਖਾਲਸਾ ਜੀ, 1986 ਦੇ ਵਿੱਚ 26 ਜਨਵਰੀ ਵਾਲੇ ਦਿਨ ਜਦੋਂ ਖਾਲਸੇ ਨੇ ਸਰਬੱਤ ਖਾਲਸਾ ਹਰਿਮੰਦਰ ਸਾਹਿਬ ਦੇ ਵਿੱਚ ਬੁਲਾਇਆ, ਉਦੋਂ ਉਹ ਸਰਬੱਤ ਖਾਲਸਾ ਦੇ ਵਿੱਚ ਇੱਕ 5 ਮੈਂਬਰੀ ਕਮੇਟੀ ਐਲਾਨੀ ਗਈ। ਉਸ 5 ਮੈਂਬਰੀ ਕਮੇਟੀ ਨੇ, ਪੰਥਕ ਕਮੇਟੀ ਨੇ ਫਿਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ। ਸੋ ਇਹ ਯਾਦ ਰਹੇ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਖਾਲਿਸਤਾਨ ਦੇ ਐਲਾਨਨਾਮੇ ਦੀ 32ਵੀਂ ਵਰ੍ਹੇਗੰਢ ਅੱਜ ਮਨਾਉਂਦੇ ਹਾਂ, ਤੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਅਸੀਂ ਖਾਲਿਸਤਾਨ ਬਣਾਉਣਾ ਨਹੀਂ, ਖਾਲਿਸਤਾਨ ਬਣ ਚੁੱਕਾ, ਅਸੀਂ ਸਿਰਫ ਖਾਲਿਸਤਾਨ ਨੂੰ ਆਜ਼ਾਦ ਕਰਾਉਣਾ ਹੈ। ਅਸੀਂ ਜਿਹੜੀ ਜ਼ੁਲਮ ਦੀ ਹਨੇਰੀ ਉਸ ਪੰਜਾਬ ਦੇ ਉੱਤੇ ਲਗਾਤਾਰ ਦੇ ਨਾਲ ਚੱਲ ਰਹੀ ਹੈ, ਜਿਹੜੀ ਨਸਲਕੁਸ਼ੀ ਉਸ ਹਿੰਦੁਸਤਾਨ ਦੀ ਹਕੂਮਤ ਨੇ ਪੰਜਾਬ ਦੇ ਉੱਤੇ, ਸਿੱਖਾਂ ਦੇ ਉੱਤੇ ਆਜ਼ਾਦੀ ਜਿਹੜੀ ਅਖੌਤੀ ਹੈ ਉਸ ਤੋਂ ਬਾਅਦ ਦੀ ਸ਼ੁਰੂ ਕੀਤੀ ਹੋਈ ਹੈ, ਉਹਨੂੰ ਅਸੀਂ ਮੁਕਾਉਣਾ ਹੈ। ਅਸੀਂ ਉਸ ਖਿੱਤੇ ਦੇ ਵਿੱਚ ਅਮਨ ਤੇ ਸ਼ਾਂਤੀ ਦਾ ਪੈਗਾਮ ਦੇਣਾ ਹੈ। ਸਿੱਖਾਂ ਦੀ ਇਹ ਨਸਲਕੁਸ਼ੀ ਜਿਹੜੀ ਕਦੀ ਗੋਲੀਆਂ ਦੇ ਨਾਲ ਕੀਤੀ ਗਈ, ਕਦੇ ਬੰਦੂਕ ਦੀਆਂ ਗੋਲੀਆਂ ਦੇ ਨਾਲ ਕੀਤੀ ਗਈ, ਅੱਜ ਨਸ਼ੇ ਦੀਆਂ ਗੋਲੀਆਂ ਦੇ ਨਾਲ ਜਾਰੀ ਹੈ। ਖਾਲਸਾ ਜੀ, ਜੇ ਪੁੱਤ ਹੀ ਨਾ ਰਹੇ ਤੇ ਪੰਜਾਬ ਦਾ ਕੀ ਕਰੋਗੇ ਫਿਰ? ਜਿਹੜੀ ਹਿੰਦੁਸਤਾਨ ਪਹਿਲਾਂ ਬੰਦੂਕ ਦੇ ਗੋਲੀ ਦੇ ਨਾਲ ਤੁਹਾਡੇ ਪੁੱਤ ਮਾਰ ਰਹੀ ਸੀ, ਅੱਜ ਉਹ ਨਸ਼ੇ ਦੀ ਗੋਲੀ ਦੇ ਨਾਲ ਮਾਰ ਰਹੀ ਹੈ। ਅੱਜ ਉਸ ਨਾਪਾਕ ਹਿੰਦੁਸਤਾਨ ਦੇ ਵਿੱਚ 8-8 ਸਾਲ ਦੀਆਂ ਬੱਚੀਆਂ ਸੁਰੱਖਿਅਤ ਨਹੀਂ। 8-8 ਸਾਲ ਦੀਆਂ ਬੱਚੀਆਂ ਨੂੰ ਦਰਿੰਦਗੀ ਦਾ ਸ਼ਿਕਾਰ ਹੋਣਾ ਪੈਂਦਾ। ਖਾਲਸਾ ਜੀ, ਅਸੀਂ ਕਿਵੇਂ ਬਰਦਾਸ਼ਤ ਕਰ ਸਕਦੇ ਹਾਂ? ਜਿਨ੍ਹਾਂ ਨੇ ਉਹਨਾਂ ਜ਼ਾਲਮਾਂ ਦੀਆਂ ਬਹੁ ਬੇਟੀਆਂ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਲਿਆ ਕੇ ਮੋੜ ਕੇ ਦਿੱਤੀਆਂ, ਅੱਜ ਸਾਡੀਆਂ ਬੇਟੀਆਂ ਸੁਰੱਖਿਅਤ ਨਹੀਂ। ਅੱਜ ਸਾਡੇ ਪਾਣੀ ਲੁੱਟੇ ਜਾ ਰਹੇ ਨੇ। ਪੰਜਾਬ ਕੈਂਸਰ ਬੈਲਟ ਬਣ ਚੁੱਕਾ। ਪੰਜਾਬ ਦੇ ਵਿੱਚ ਕਿਸਾਨ ਨੂੰ ਫਸਲ ਦਾ ਮੁੱਲ ਨਹੀਂ ਮਿਲਦਾ। ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਪੰਜਾਬ ਦੀ ਪੜ੍ਹਾਈ ਦੇ ਵਿੱਚੋਂ ਗੁਰਬਾਣੀ ਤੇ ਸਿੱਖ ਇਤਿਹਾਸ ਮਨਫੀ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਅੱਜ ਸੋਸ਼ਲ ਮੀਡੀਆ ਦੇ ਉੱਤੇ ਜੇ ਕੋਈ ਨੌਜਵਾਨ ਆਪਣੇ ਹੱਕ ਦੀ ਗੱਲ ਕਰਦਾ, ਇਨਸਾਫ ਦੀ ਗੱਲ ਕਰਦਾ, ਤਾਂ ਉਹਨੂੰ ਅੱਤਵਾਦੀ ਕਹਿ ਕੇ ਇਹ ਜਿਹੜਾ ਹੁਣੇ ਬਣਿਆ ਰਾਜਾ, ਇਹ ਗੱਦਾਰਾਂ ਦਾ ਟੱਬਰ ਕੈਪਟਨ ਅਮਰਿੰਦਰ ਸਿੰਘ, ਉਹਨੂੰ ਕੇਸ ਪਾ ਕੇ ਝੂਠਾ ਜੇਲ੍ਹ ਦੇ ਵਿੱਚ ਰੱਖ ਦਿੰਦਾ। ਜਿਹੜਾ ਕੰਮ ਬਾਦਲਾਂ ਨੇ ਛੱਡਿਆ ਸੀ ਉਹ ਹੁਣ ਇਸ ਰਾਜੇ ਨੇ ਸ਼ੁਰੂ ਕਰ ਲਿਆ। ਇਹਨਾਂ ਗੱਦਾਰਾਂ ਨੇ, ਇਹਨਾਂ ਕੌਮ ਦੇ ਗੱਦਾਰਾਂ ਨੇ, ਇਹ ਜਿਹੜੇ ਦਿੱਲੀ ਦੇ ਦਲਾਲ ਬਣ ਕੇ ਪੰਜਾਬ ਦੇ ਉੱਤੇ ਜ਼ੁਲਮ ਦੀ ਹਨੇਰੀ ਇਹਨਾਂ ਨੇ ਸ਼ੁਰੂ ਕੀਤੀ ਹੋਈ ਹੈ, ਉਹਨੂੰ ਰੋਕਿਆ ਜਾ ਸਕਦਾ ਸਿਰਫ ਤੇ ਸਿਰਫ ਆਪਣਾ ਕੌਮੀ ਘਰ ਖਾਲਿਸਤਾਨ, ਉਹਨੂੰ ਆਜ਼ਾਦ ਕਰਾ ਕੇ। ਖਾਲਸਾ ਜੀ, ਨਾ ਤੁਹਾਡੇ ਪੁੱਤ ਸੁਰੱਖਿਅਤ ਨੇ, ਨਾ ਤੁਹਾਡੀ ਪੱਤ ਸੁਰੱਖਿਅਤ ਹੈ, ਨਾ ਤੁਹਾਡੀ ਪੜ੍ਹਾਈ ਸੁਰੱਖਿਅਤ ਹੈ, ਨਾ ਤੁਹਾਡੇ ਪਾਣੀ ਸੁਰੱਖਿਅਤ ਨੇ, ਤੇ ਅਸੀਂ ਕੀ ਕਰਾਂਗੇ ਫਿਰ ਇਹਨਾਂ ਮਹਿਲ ਮੁਨਾਰਿਆਂ ਨੂੰ? ਅਸੀਂ ਕੀ ਕਰਾਂਗੇ? ਬਹੁਤ ਸਾਰੇ ਵੀਰ ਇਹ ਬਹਿਸ ਦੇ ਵਿੱਚ ਅਕਸਰ ਇਹ ਦਲੀਲਾਂ ਦਿੰਦੇ ਨੇ ਕਿ ਜੇ ਖਾਲਿਸਤਾਨ ਬਣ ਗਿਆ ਤੇ ਸਾਨੂੰ ਹਿੰਦੁਸਤਾਨ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਵੀਜ਼ਾ ਲੈ ਕੇ ਜਾਣਾ ਪਏਗਾ। ਖਾਲਸਾ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੁਣ ਤਾਂ ਹਿੰਦੁਸਤਾਨ ਦੇ ਵਿੱਚ ਵੀਜ਼ੇ ਦੀ ਲੋੜ ਨਹੀਂ ਹੈ। ਹੁਣ ਤੁਹਾਡਾ ਗੁਰਦੁਆਰਾ ਜਿਹੜਾ ਗਿਆਨ ਗੋਦੜੀ ਸਾਹਿਬ, ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਗੁਰਦੁਆਰੇ ਦੇ ਵਿੱਚ ਗੰਗਾ ਦੇ ਕੰਢੇ
ਇਹ ਉਪਦੇਸ਼ ਦਿੱਤਾ ਸੀ ਕਿ ਇਹ ਪੰਡਤੋ, ਜੇ ਤੁਹਾਡਾ ਪਾਣੀ ਸੂਰਜ ਨੂੰ ਪਹੁੰਚ ਸਕਦਾ ਹਜ਼ਾਰਾਂ ਮੀਲਾਂ ਕਰੋੜਾਂ ਮੀਲਾਂ ਦੂਰ, ਤੇ ਮੇਰਾ ਪਾਣੀ ਵੀ ਮੇਰੇ ਖੇਤਾਂ ਨੂੰ ਜਿਹੜਾ ਉਹ ਪਹੁੰਚ ਸਕਦਾ। ਉਹ ਗੁਰੂ ਘਰ 1984 ਦੇ ਵਿੱਚ ਇਸ ਇਹਨਾਂ ਨਾਪਾਕ ਹਿੰਦੁਸਤਾਨੀਆਂ ਨੇ ਸਫਾਈ ਹਸਤੀ ਦੇ ਵਿੱਚੋਂ ਮਿਟਾ ਦਿੱਤਾ। ਅੱਜ ਉੱਥੇ ਸਿੱਖ ਨੂੰ ਜਾਣ ਦੀ ਇਜਾਜ਼ਤ ਨਹੀਂ। ਉੱਥੇ ਅੱਜ ਚਾਹ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ। ਮੈਂ ਇਹ ਪੁੱਛਣਾ ਚਾਹੁੰਦਾ, ਜਿਨ੍ਹਾਂ ਨੂੰ ਇਹ ਡਰ ਹੈ ਕਿ ਹਿੰਦੁਸਤਾਨ ਦੇ ਗੁਰਦੁਆਰਿਆਂ ਦੇ ਵਿੱਚ ਸਾਨੂੰ ਵੀਜ਼ਾ ਲੈ ਕੇ ਜਾਣਾ ਪਏਗਾ, ਗਿਆਨ ਗੋਦੜੀ ਤੁਹਾਨੂੰ ਵੀਜ਼ਾ ਲੈ ਕੇ ਵੀ ਜਾਣ ਨਹੀਂ ਦਿੰਦੇ। ਉਸੇ ਹਿੰਦੁਸਤਾਨ ਦੀ ਗੱਲ ਤੁਸੀਂ ਕਰਦੇ ਆ। ਇੱਥੇ ਹੀ ਬਸ ਨਹੀਂ, 1984 ਦੇ ਵਿੱਚ ਹਜ਼ਾਰਾਂ ਗੁਰਦੁਆਰੇ ਉਸ ਭੀੜ ਨੇ, ਉਸ ਸਰਕਾਰੀ ਸਪਾਂਸਰਡ ਭੀੜ ਨੇ ਸਫਾਈ ਹਸਤੀ ਤੋਂ ਮਿਟਾ ਦਿੱਤੇ ਨੇ। ਖਾਲਸਾ ਜੀ, ਸਿੱਕਮ ਦੇ ਵਿੱਚ ਗੁਰਦੁਆਰਾ ਨਾਨਕ ਲਾਮਾ, ਜਿੱਥੇ ਸਾਹਿਬ ਸ਼੍ਰੀ